ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਸਤਿ ਸ਼੍ਰੀ ਅਕਾਲ ਜੋਗੀ ਜੀ। ਸਤਿ ਸ਼੍ਰੀ ਅਕਾਲ ਰਮਣੀ ਕੌਰ ਜੀ, ਕੀ ਹਾਲ ਚਾਲ ਨੇ ਤੁਹਾਡੇ? ਬਹੁਤ ਹੀ ਜ਼ਿਆਦਾ ਵਧੀਆ, ਫਿਟ ਐਂਡ ਫਾਈਨ ਐਂਡ ਕਾਟੋ ਫੁੱਲਾਂ ਤੇ ਖੇਡਦੀ ਆ। ਗਾਰਡਨ ਮੈਂ ਇਸ ਕਾਟੋ ਤੇ ਵੱਟਾ ਹੀ ਮਾਰ ਦੇਣਾ ਕਿਧਰ ਸਿਰ ਦੇ ਵਿੱਚ, ਪਟਕ ਦੇਣੀ ਐ, ਮੁੱਦੀ ਹੋ ਜਾਣੇ ਇਹਦੇ। ਅੱਛਾ, ਜਦੋਂ ਤੁਸੀਂ ਏਦਾਂ ਕਹਿੰਦੇ ਹੁੰਦੇ ਸੀ ਮੈਂ ਤੇ ਕਦੇ ਵੱਟੇ ਵਾਲੀ ਗੱਲ ਨਹੀਂ ਕੀਤੀ, ਹੁਣ ਕਿਉਂ ਤੜਿੰਗ ਲੱਗਾ ਤੁਹਾਨੂੰ? ਇਸ ਕਰਕੇ ਕਿਉਂਕਿ ਇਹ ਮੇਰੀਆਂ ਗੱਲਾਂ ਚੋਰੀ ਕੀਤੀਆਂ ਜਾ ਰਹੀਆਂ। ਮੇਰੀ ਬਿੱਲੀ ਮੈਨੂੰ ਹੀ ਬਾਉ ਬਾਉ। ਓਹੋ, ਬਿੱਲੀ ਬਾਉ ਬਾਉ ਨਹੀਂ ਕਰਦੀ, ਮਿਆਉ ਮਿਆਉ ਕਰਦੀ ਆ। ਸਾਡੀ ਬਿੱਲੀ, ਅਸੀਂ ਉਹ ਤੋਂ ਜੋ ਮਰਜ਼ੀ ਕਰਾਈਏ, ਤੁਸੀਂ ਛੇਕੂ ਲੈਣਾ। ਬਸ ਤੁਹਾਡੀਆਂ ਇਹਨਾਂ ਗੱਲਾਂ ਕਰਕੇ ਨਾ ਮੈਨੂੰ ਤੁਸੀਂ ਕਦੇ ਵੀ ਨਵੇਂ ਨਹੀਂ ਲੱਗੇ। ਕਦੇ ਕੋਈ ਨਵੀਂ ਗੱਲ ਤਾਂ ਕਰ ਦਿਆ ਕਰੋ। ਲਓ ਨਵੀਂ ਗੱਲ ਕਰ ਦਿੰਦੇ ਆ। ਕੀ? ਤੂੰ ਮੈਨੂੰ ਕੱਲ ਪੁੱਛਦੀ ਨਹੀਂ ਸੀ ਨਾ ਵੀ ਕੀ ਪੀਓਗੇ, ਚਾਹ ਪੀਓਗੇ, ਠੰਡਾ ਪੀਓਗੇ, ਤੱਤਾ ਪੀਓਗੇ, ਕਾਫੀ ਪੀਓਗੇ, ਫਲਾਨਾ ਟਮਕਾਨਾ, ਕਿੰਨਾ ਕੁਝ ਪੁੱਛਿਆ ਸੀ। ਹਾਂਜੀ। ਤੇ ਹੁਣ ਤੂੰ ਏਦਾਂ ਕਰ ਵੀ ਉਹ ਆਪਾਂ ਕਾਹਨੂੰ ਤੇਰਾ ਖਰਚਾ ਕਰਾਉਣਾ, ਠੀਕ ਹੈ ਨਾ? ਮੈਂ ਤਾਂ ਬਹੁਤਾ ਬੋਝ ਪਾ ਕੇ ਬੰਦੇ ਤੇ ਰਾਜੀ ਨਹੀਂ। ਅੱਛਾ, ਤੂੰ ਮੈਨੂੰ ਏਦਾਂ ਕਰ ਵੀ ਉਹਦੇ ਬਣਦੇ ਪੈਸੇ ਹੀ ਦੇ ਦੇ। ਅੱਛਾ, ਮੈਂ ਬਾਹਰੋਂ ਜਾ ਕੇ ਨਾ ਵਾਟਰਮੈਲਨ ਖਾ ਲੈਣਾ। ਵਾਟਰਮੈਲਨ? ਹਾਂ। ਅੱਛਾ, ਫਿਰ ਉੱਪਰੋਂ ਦੀ ਪੀ ਲੈਣਾ ਪਾਣੀ, ਹਾਂ। ਤੇਰੇ ਸਿਰ ਹੀ ਪੈ ਜਾਣਾ। ਵਾਹ ਜੀ ਵਾਹ। ਉਦਾਂ ਤਾਂ ਤੂੰ ਨਹੀਂ ਨਿਕਲਣਾ ਅਮਰੀਕਾ ਚੋਂ, ਏਦਾਂ ਹੀ ਤੇਰੇ ਸਿਰ ਕਤਲ ਦਾ ਕੇਸ ਪਵਾਉਣਾ। ਦੇਖਿਆ, ਇਸ ਬੰਦੇ ਤੇ ਇਸੇ ਕਰਕੇ ਮੈਨੂੰ ਕੋਈ ਯਕੀਨ ਨਹੀਂ ਹੈਗਾ। ਮੈਂ ਜਿਹੜੀ ਵੀ ਚੀਜ਼ ਇਹਨੂੰ ਪੁੱਛਾਂ ਨਾ, ਉਹ ਉਲਟੀ ਪੈ ਜਾਂਦੀ ਮੇਰੇ ਤੇ। ਦੇਖਿਆ, ਮੇਰੇ ਵਰਗੀ ਆਓ ਭਗਤ ਬਾਰੇ ਸੋਚਦੀ ਹੈ ਤੇ ਇਹ ਬੰਦਾ ਮੇਰੇ ਬਾਰੇ ਇਦਾਂ ਦੀਆਂ ਗੱਲਾਂ ਸੋਚਦਾ ਵੀ ਮੈਂ ਕਤਲ ਦੇ ਕੇਸ 'ਚ ਇਹਨੂੰ ਅੰਦਰ ਕਰਾ ਦਾਂ। ਆਹ ਦੇਖ, ਹਾਂਜੀ, ਰੱਬ ਬਚਾਵੇ ਤੁਹਾਡੀ ਆਓ ਭਗਤ ਤੋਂ। ਆਓ ਭਗਤ ਤੁਸੀਂ ਲੋਕਾਂ ਨੂੰ ਚੀਜ਼ਾਂ ਉਹ ਖਿਲਾਉਣੇ ਜਿਹੜੀਆਂ ਤੁਹਾਡੇ ਟੱਬਰ ਕੋਲੋਂ ਨਾ ਖਾਧੀਆਂ ਜਾ ਸਕਣ, ਓਏ ਹੋਏ ਜਾਂ ਬਚ ਗਈਆਂ ਹੋਣ, ਜਾਂ ਸਿੱਟਣ ਵਾਲੀਆਂ ਹੋਣ। ਅੱਛਾ, ਹਾਂ, ਮੈਂ ਕਿਹਾ ਤੁਹਾਡੀ ਬੰਦਾ ਫ੍ਰਿਜ ਖੋਲ ਲਵੇ ਨਾ, ਉਹਨੂੰ ਕਲੋਰੋਫਾਰਮ ਸੰਘਾਉਣ ਦੀ ਲੋੜ ਨਾ ਪਵੇ। ਬਹੁਤ ਹੀ ਜ਼ਿਆਦਾ ਫ੍ਰਿਜ ਮਾੜੀ ਹੈ ਨਾ। ਮਾੜੀ ਨਹੀਂ ਹੈਗੀ, ਬਹੁਤ ਚੰਗੇ ਹੋ। ਫ੍ਰਿਜ ਤਾਂ ਚੰਗੀ ਆ, ਪਰ ਅੰਦਰ ਜਿਹੜੇ ਉਹਨਾਂ ਦੇ ਤਰ੍ਹਾਂ ਦੇ ਪਦਾਰਥ ਪਏ ਆ। ਹਾਂ, ਬੰਦਾ ਜਮਾਂ ਹੀ ਉੱਥੇ ਬੇਹੋਸ਼ ਹੋ ਜਾਵੇ। ਜਮਾਂ ਹੀ ਉੱਥੇ ਬੇਹੋਸ਼ ਹੋ ਜਾਵੇ। ਇੱਕ ਤਾਂ ਬੰਦੇ ਨੂੰ ਚੀਜ਼ ਪੁੱਛੋ, ਅਸੀਂ ਰੋਜ਼ ਫ੍ਰਿਜ ਸਾਫ਼ ਕਰੀਦਾ, ਸਾਡੇ ਫ੍ਰਿਜ ਨਾ ਸਾਫ਼ ਕੁਝ ਵੀ ਨਹੀਂ ਹੈਗਾ। ਹਾਂ, ਫ੍ਰਿਜ, ਇਹ ਗੱਲ ਪੱਕੀ ਹੈ, ਰੋਜ਼ ਫ੍ਰਿਜ ਸਾਫ਼ ਕਰਦੇ ਆ, ਆਪਣਾ ਨਹੀਂ ਕਰਦੇ ਆ। ਇੱਥੇ ਬੇਇੱਜ਼ਤੀ ਕਰਵਾਉਣ ਦੇ ਪੈਸੇ ਲਈ ਜਾਂਦੇ ਨੇ ਬਕਾਇਦਾ। ਤੇ ਉਹ ਤਾਂ ਤੈਨੂੰ ਦਿੰਨਾ ਹੀ ਆ ਆਪਾਂ। ਖੈਰ, ਤੇਰੇ ਵਾਸਤੇ ਮੈਂ ਇੱਕ ਕੰਮ ਲੱਭਿਆ। ਕੀ ਭਲਾ? ਬਹੁਤ ਅੱਛਾ ਕੰਮ ਹੈ, ਬਹੁਤ ਵਧੀਆ ਸਟੈਂਡਰਡ ਦਾ ਕੰਮ ਹੈ। ਸ਼ੁਕਰ ਹੈ ਇਸ ਬੰਦੇ ਨੇ ਮੇਰੇ ਬਾਰੇ ਵੀ ਕਦੇ ਕੁਝ ਸੋਚਿਆ। ਇੰਡੀਆ ਦੇ ਵਿੱਚ ਆ ਬਾਹਰੋਂ। ਇੰਡੀਆ? ਯਾਰ ਮੈਂ ਨਹੀਂ ਇੰਡੀਆ ਜਾਣਾ। ਓਏ ਹੋਏ, ਸਰਕਾਰੀ ਨੌਕਰੀ ਮੁੜ ਕੇ ਬੁੱਢੀ ਹੋ ਜਾਣੀ ਤੇ ਮੈਂ ਰਿਟਾਇਰ ਹੋ ਜਾਣਾ, ਪੈਨਸ਼ਨ ਲੱਗਣੀ ਤੈਨੂੰ ਆਰਾਮ ਨਾਲ। ਉੱਥੇ ਕੋਈ ਕੰਮ ਨਾ ਕਾਰ ਨਾ ਲੈਣਾ ਨਾ ਦੇਣਾ, ਨਾ ਮੌਜਾਂ ਲੁੱਟੋ, ਫੁੱਲੇ ਲੁੱਟੋ। ਅੱਛਾ, ਹੋਰ ਕੀ ਕੰਮ ਭਲਾ? ਬਸ ਕੁਛ ਨਹੀਂ ਕਰਨਾ, ਇੱਕ ਦਿਨ ਕੰਮ ਤੇ ਜਾਣਾ, ਦੂਜੇ ਦਿਨ ਰਿਟਾਇਰਮੈਂਟ, ਹੈ ਇਕੱਠਾ ਹੀ ਪੈਸਾ ਮਿਲ ਜਾਣਾ। ਉਹ ਕਿੱਦਾਂ? ਲੈ, ਮੈਂ ਕਿਹਾ ਬਿਜਲੀ ਬੋਰਡ ਦੇ ਵਿੱਚ। ਹੈ? ਹਾਂ, ਨੰਗੀਆਂ ਤਾਰਾਂ ਤੇ ਗਿੱਲਾ ਕੱਪੜਾ ਹੀ ਫੇਰਨਾ। ਬਸ ਇਹ ਬੰਦਾ ਸ਼ੁਰੂ ਤੋਂ ਮੇਰੇ ਖਿਲਾਫ ਹੀ ਰਿਹਾ ਤੇ ਇਹਨੇ ਖਿਲਾਫ ਹੀ ਰਹਿਣਾ। ਕਦੇ ਨਹੀਂ ਇਸ ਬੰਦੇ ਨੇ ਕਹਿਣਾ ਵੀ ਕਿਤੇ ਰਮਨੀਕ ਕੌਰ ਦੀ ਮੈਂ ਕੋਈ ਚੱਜ ਦੀ ਮਦਦ ਕਰ ਦੇਵਾਂ। ਤੇ ਚੱਜ ਦੀ ਮਦਦ ਨਹੀਂ ਕਰਨੀ। ਦੱਸ ਭਲਾ, ਉਹ ਤੈਨੂੰ ਕਿੰਨਾ ਪੰਜਾਬੀ ਰੇਡੀਓ USA ਕਿਉਂ ਕੀਤਾ ਤੁਸੀਂ? ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਜੋਗੀ ਜੀ, ਪੁਰਾਣੀਆਂ ਗੱਲਾਂ ਨਾ ਕਰੋ, ਕੋਈ ਨਵੀਂ ਗੱਲ ਕੱਢ ਕੇ ਲਿਆਓ। ਮੈਂ ਵੀ ਤਾਂ ਪੁਰਾਣਾ ਹੀ ਆ, ਮੈਂ ਕਦੇ ਨਵਾਂ ਆ? ਹਾਂ, ਹਾਂਜੀ, ਇਹ ਤਾਂ ਗੱਲ ਪੱਕੀ ਆ। ਤਾਂ ਫਿਰ ਦੇਖ ਲਓ, ਫਿਰ ਉਹੀ ਬੰਦਾ ਤੇ ਉਹੀ ਗੱਲਾਂ ਬਾਤਾਂ, ਠੀਕ ਹੈ ਜੀ। ਪਰ ਇੱਕ ਗੱਲ ਹੋਰ ਸੁਣ ਲੈ, ਕੀ? ਆ ਕਰੋਨਾ ਕਰਕੇ ਕਿੰਨਾ ਲੋਕਾਂ ਦੇ ਐਨ ਕੰਮਕਾਰ ਸਾਰੇ ਠੱਪ ਹੋ ਗਏ। ਹਾਂ, ਸਹੀ ਕਹਿੰਦੇ। ਦੁਕਾਨਾਂ ਬੰਦ, ਬੁਰਾ ਹਾਲ। ਮੇਰਾ ਇੱਕ ਯਾਰ ਆ, ਅੱਛਾ, ਉਹਦਾ ਨਾਂ ਹੈਗਾ ਟੇਕਾ। ਟੇਕਾ? ਹਾਂ। ਨਾ ਕੀ ਹੋਇਆ ਟੇਕੇ ਨੂੰ? ਓਏ ਹੁਣ ਦੱਸ ਭਲਾ, ਮੇਰੇ ਯਾਰਾਂ ਨੂੰ ਹੋ ਜਵੇ, ਤੇਰੀਆਂ ਸਹੇਲੀਆਂ ਨੂੰ ਨਾ ਕੁਝ ਵੀ ਹੋਵੇ। ਹਾਂ, ਤੇ ਇੱਕ ਕਹਿੰਦੇ ਕਰੋਨਾ, ਫਿਰ ਟੇਕੇ ਦੀ ਗੱਲ ਕੱਢ ਦਿੱਤੀ ਵਿੱਚੋਂ, ਤੇ ਮੈਨੂੰ ਤੇ ਇਹੀ ਲੱਗਣਾ ਨਾ ਖਰੇ ਟੇਕੇ ਨੂੰ ਕਰੋਨਾ ਹੋ ਗਿਆ। ਉਹ ਨਹੀਂ, ਉਹ ਕਰੋਨਾ ਉਹਦੇ ਕੋਲ ਜਾ ਨਹੀਂ ਸਕਦਾ। ਉਹਦੇ ਕੋਲ ਕਰੋਨਾ ਜਾਊਗਾ, ਕਰੋਨਾ ਦੀਆਂ ਚੀਕਾਂ ਨਿਕਲ ਜਾਣੀਆਂ। ਹੈ? ਆਹੋ, ਐਸਾ ਕੀ ਕਰ ਦਿੰਦਾ ਉਹ ਕਰ ਨਹੀਂ ਦਿੰਦਾ। ਹਾਂ। ਟੇਕਾ ਹੈ ਹੀ ਬਹੁਤ ਕਾਲਾ। ਅੱਛਾ। ਹਾਂ, ਮੈਂ ਕਹਾਂ ਜੀ ਇੰਨਾ ਕਾਲਾ ਤਵੇ ਨੂੰ ਵੀ ਉਹਦੇ ਕੋਲ ਸੰਗ ਆ ਜਵੇ। ਓ ਅੱਛਾ। ਹਾਂ, ਤੇ ਇੱਕ ਦਿਨ ਚਲ ਗਿਆ ਕਿੱਥੇ? ਦੁਕਾਨ ਤੇ। ਕਹਿੰਦਾ ਭਾਈ ਸਾਹਿਬ ਫੇਅਰ ਐਂਡ ਲਵਲੀ ਹੈਗੀ ਆ? ਅੱਛਾ। ਹਾਂਜੀ।
ਤੇ ਦੁਕਾਨਦਾਰ ਨੇ ਕਿਹਾ ਲਾਏਗਾ ਤੇ ਉਹ ਵੀ ਕਾਲੀ ਹੋ ਜਾਣੀ ਹੈ। ਨਹੀਂ ਹਾਂ। ਏਦਾਂ ਨਹੀਂ ਕਿਹਾ ਸੀ। ਹੂੰ। ਕੀ ਕਿਹਾ ਦੁਕਾਨਦਾਰ ਨੇ, ਉੱਥੇ ਕੀ ਹੋਈ ਬੀਤੀ ਆ ਉਹਦੇ ਬਾਰੇ ਚਰਚਾ ਕਰ ਲੈਨੇ ਆਣ ਕੇ। ਸੁਣ ਟੇਕਾ ਪਹੁੰਚਾ ਜੀ ਦੁਕਾਨ ਤੇ, ਦੁਕਾਨਦਾਰ ਨੇ ਅੱਧਾ ਸ਼ਟਰ ਤਾਂ ਤੇ ਅੱਧਾ ਸ਼ਟਰ ਥਾਂ। ਉਹ ਇਸ ਕਰਕੇ ਕਿਉਂਕਿ ਟਾਈਮ ਹੋਣ ਵਾਲਾ ਹੋਣਾ ਆ। ਹਾਂ। ਕਿਉਂਕਿ ਅੱਧੇ ਲੋਕ ਤਾਂ ਉਦੋਂ ਹੀ ਨਿਕਲਦੇ ਜਦੋਂ 2:30 ਵੱਜ ਗਏ, 3 ਵਜੇ ਲਾਕਡਾਊਨ ਲੱਗ ਜਾਣਾ, ਚਲੋ ਵੀ ਸਮਾਨ ਹੀ ਲੈ ਆਈਏ। ਬਸ ਉਦੋਂ ਜਦੋਂ ਟੇਕੇ ਨੇ ਕੀਤੀ ਧੌਣ ਥੱਲੇ ਦੀ ਅੰਦਰ ਨੂੰ, ਅੱਛਾ। ਪਹਿਲਾਂ ਤਾਂ ਦੁਕਾਨਦਾਰ ਖੌਫ 'ਚ ਹੀ ਆ ਗਿਆ ਵੀ ਆਹ ਕਿਹੜਾ ਸੱਪ ਆ ਗਿਆ ਓਏ। ਅੱਛਾ। ਲਓ ਜੀ ਟੇਕਾ ਅੰਦਰ ਗਿਆ, ਕਹਿੰਦਾ ਭਾਈ ਸਾਹਿਬ ਫੇਰ ਲਵਲੀ ਹੈਗੀ ਆ। ਓਹ। ਕਹਿੰਦਾ ਕੀ ਗੱਲ? ਕਹਿੰਦਾ ਰੰਗ ਗੋਰਾ ਕਰ ਦਿੰਦੀ ਨਾ ਹਫਤੇ ਦੇ ਵਿੱਚ। ਕਹਿੰਦਾ ਭਾਜੀ ਮਿਹਨਤ ਵਾਲੀ ਗੱਲ ਆ, ਕੰਪਨੀ ਵਾਲਿਆਂ ਨੇ ਤੇ ਸਾਨੂੰ ਝੂਠੇ ਨਾ ਪਾਓ, ਤੁਹਾਡਾ ਨਹੀਂ ਜੇ ਹੋਣਾ ਹੈ। ਹਾਂ। ਤੇ ਕਹਿੰਦਾ ਭਾਜੀ ਇਹ ਫਿਰ ਇਹ ਨਹੀਂ ਹੋਣਾ। ਉਹ ਕਹਿੰਦਾ ਯਾਰ ਨਹੀਂ ਹੋਣਾ, ਮਿਹਨਤ ਵਾਲੀ ਗੱਲ ਹੈ, ਨਹੀਂ ਹੋਣਾ। ਅੱਛਾ। ਕਹਿੰਦਾ ਚੱਲ ਫਿਰ ਇਦਾਂ ਕਰ, ਇੱਕ ਬੂਟ ਪਾਲਿਸ਼ ਕਰਨ ਵਾਲੀ ਡੱਬੀ ਦੇ ਦੇ ਕਾਲੇ ਰੰਗ ਦੀ, ਥੋੜੇ ਜਿਹਾ ਚਮਕ ਤਾਂ ਮਾਰੇ ਰੰਗ ਦੀ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਭਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਲਓ ਜੀ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਤੁਸੀਂ ਨਜ਼ਰੀਆ ਸੁਣ ਰਹੇ ਹੋ ਤੇ ਗੱਲ ਕਰਦੇ ਆਂ ਆਪਾਂ ਉਸ ਬਾਬੇ ਦੀ ਜਿਹੜਾ ਸਵੇਰ ਨੂੰ ਠਾਲ ਲੈਂਦਾ ਬੀਬੀਆਂ ਨੂੰ ਤੇ ਕਰਾਉਂਦਾ ਉਹਨਾਂ ਤੋਂ ਕਪਾਲ ਭਾਤੀਆਂ, ਅੱਖ ਬੰਦ ਕਰਕੇ। ਓਏ ਇੱਕ ਹੀ ਕਰਦਾ ਆ ਸਾਰਾ ਕੁਝ ਨਹੀਂ ਵੀ ਅੰਨੇ ਭਾਈ ਕਰੀ ਜਾਣਾ। ਹਾਂ ਤੇ ਲਓ ਜੀ ਉਸ ਬਾਬੇ ਨੂੰ ਹੈਗਾ ਅੰਗਰੇਜ਼ੀ ਦਵਾਈਆਂ ਤੋਂ ਥੋੜਾ ਜਿਹਾ ਐਲਰਜੀ। ਓਏ ਹੋਏ ਹੋਏ, ਤੇ ਆਪਣੀ ਗੋਡਿਆਂ ਦਾ ਆਪਰੇਸ਼ਨ ਜਿਹੜਾ ਕਰਾਇਆ ਸੀ ਉਹ, ਤੇ ਨਾਲੇ ਇਹਨਾਂ ਦਾ ਚੇਲਾ ਜਦੋਂ ਏਮਜ਼ ਵਿੱਚ ਦਾਖਲ ਹੋਇਆ ਸੀ ਉਹ। ਓਏ ਹੋਏ ਉਹ ਤੇ ਗੋਡੇ ਹਰਬਲ ਪਵਾਏ ਨਾ। ਅੱਛਾ। ਹਾਂਜੀ ਉਹਨਾਂ ਦੇ ਗੋਡੇ ਹਰਬਲ ਪਵਾਏ ਆ। ਵਾਹ। ਉਹਨਾਂ ਦੇ ਗੋਡਿਆਂ ਦੇ ਵਿੱਚੋਂ ਤੁਹਾਨੂੰ ਤੁਲਸੀ ਦਾ ਮਹਿਕ ਹੋਣਾ। ਓਏ। ਹਾਂ ਉਹਨਾਂ ਦੇ ਗੋਡੇ ਜਦੋਂ ਚੱਲਣਗੇ ਨਾ, ਜਿਹੜੇ ਕਿ ਕੀਚ ਦੀ ਆਵਾਜ਼ ਆਉਣੀ ਹੈ, ਹਾਂ, ਉਹ ਬਾਂਸਾਂ ਦੀ ਚੀਕੂ ਦੀ ਆਵਾਜ਼ ਆਉਣੀ ਹੈ। ਅੱਛਾ। ਹਾਂ। ਚੀਕੂ ਨਾ ਚੇਤਾ ਕਰਾਓ ਮੈਨੂੰ, ਸੀਤਾਫਲ ਨਾਲ ਹੀ ਯਾਦ ਆ ਜਾਂਦੇ ਨੇ। ਓਏ ਹੋਏ ਕਿਸੇ ਦੀ ਜਾਨ ਯਾਦ ਆ ਜਾਂਦੀ ਹੈ ਮੈਨੂੰ। ਬਸ ਕਰ ਹੁਣ ਅਗਲੇ ਦੇ ਘਰੇ ਹੀ ਚੱਲ ਜਾਣਾ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਦਿੱਲੀ, ਨੋਇਡਾ ਤੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚੋਂ ਬੇਸ਼ੱਕ ਬਾਬਾ ਰਾਮਦੇਵ ਨੂੰ ਗ੍ਰਿਫਤਾਰ ਕਰਨ ਦੀ, ਉਹਨਾਂ ਦੇ ਉੱਪਰ FIR ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ, ਲੇਕਿਨ ਬਾਬਾ ਰਾਮਦੇਵ ਨੇ ਕਿ ਮੈਂ ਨਾ ਮਾਨੂੰ, ਫਿਰ ਤੋਂ ਇੱਕ ਨਿੱਜੀ ਅਖਬਾਰ ਨੂੰ ਉਹਨਾਂ ਨੇ ਦਿੱਤੀ ਇੰਟਰਵਿਊ, ਪੱਤਰਕਾਰਾਂ ਦੇ ਨਾਲ ਕੀਤੀ ਗੱਲਬਾਤ। ਕਹਿੰਦੇ ਜੋ ਮਰਜ਼ੀ ਕਰ ਲੋ ਬਈ, ਸਾਡਾ ਐਲੋਪੈਥੀ ਨਾਲੋਂ ਜ਼ਿਆਦਾ ਵਧੀਆ ਇਲਾਜ ਹੈ। ਐਲੋਪੈਥੀ ਕੱਖ ਵੀ ਨਹੀਂ ਕਰਦੀ। ਸਾਡੇ ਤੇ ਲੋਕ ਜਿਨ੍ਹਾਂ ਦਾ ਆਕਸੀਜਨ ਲੈਵਲ 70% ਸੀ ਨਾ, ਉਹ ਵੀ ਯੋਗ ਤੇ ਦੇਸੀ ਉਪਾਅ ਦੇ ਨਾਲ ਬਿਲਕੁਲ ਫਿਟ ਐਂਡ ਫਾਈਨ ਹੋ ਗਏ। ਬੰਦਾ ਪੁੱਛੇ ਫਿਰ ਕਿਉਂ ਇੰਜੈਕਸ਼ਨ ਲਵਾਏ ਜਾ ਰਹੇ ਆ? ਹਾਂ ਗੱਲ ਤਾਂ ਇਹ ਆ, ਦੇਖੋ ਜੀ ਇਹ ਬਾਬਾ ਜੀ ਸਿੱਧਾ ਹੀ ਪੰਗਾ ਪਤਾ ਕਿਹਦੇ ਨਾਲ ਲੈਂਦੇ ਆ? ਡਾਕਟਰਾਂ ਦੀ ਤਿੱਖੀ ਸੂਈ ਦੇ ਨਾਲ। ਬਿਲਕੁਲ। ਇਹਨਾਂ ਨੂੰ ਇਹ ਨਹੀਂ ਪਤਾ ਕਿ ਜਦੋਂ ਅਗਲੇ ਮੂਧਾ ਕਰਕੇ ਟੀਕਾ ਲਾਉਂਦੇ ਆ ਨਾ, ਫਿਰ ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਅੱਛਾ ਜੋਗੀ ਜੀ, ਜਦੋਂ ਇਹਨਾਂ ਨੂੰ ਸਵਾਲ ਪੁੱਛਿਆ ਗਿਆ ਕਿ ਡਾਕਟਰਾਂ ਨੇ ਲੱਖਾਂ ਲੋਕਾਂ ਦੀ ਇਲਾਜ ਕੀਤਾ, ਜਾਨਾਂ ਬਚਾਈਆਂ ਨੇ, ਤੁਸੀਂ ਕਿਵੇਂ ਕਹਿ ਰਹੇ ਹੋ? ਅਗਲਾ ਕਹਿੰਦਾ ਲੈ ਗੱਲ ਕਿਹੜੀ ਆ, ਮੇਰੇ ਜਿਹੜੇ ਲੋਕ ਸੀ ਨਾ ਜਿਨ੍ਹਾਂ ਨੂੰ ਮੈਂ ਸਿਖਾਇਆ ਯੋਗਾ, ਉਹਨਾਂ ਨੂੰ ਤੇ ਹਸਪਤਾਲ ਜਾਣ ਦੀ ਲੋੜ ਹੀ ਨਹੀਂ ਪਈ, ਉਹ ਤਾਂ ਬਿਲਕੁਲ ਠੀਕ ਹੋ ਗਏ ਆਯੁਰਵੇਦ ਨਾਲ, ਯੋਗ ਨਾਲ ਤੇ ਆਪਣੇ ਹੈਲਦੀ ਲਾਈਫ ਸਟਾਈਲ ਦੇ ਨਾਲ। ਦੇਖੋ ਇਹ ਜਿਹੜੇ ਕਹਿੰਦੇ ਨਾ ਕਿ ਮੈਂ ਸਿਖਾ ਲਿਆ ਯੋਗਾ, ਇਹ ਕਿਤੇ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਕਹਿ ਕੇ ਦਿਖਾਉਣ। ਕਿਉਂਕਿ ਉਹਨਾਂ ਨੇ ਪਤਾ ਕੀ ਕਹਿਣਾ, ਉਹਨਾਂ ਨੇ ਕਹਿਣਾ ਕਿ ਤੁਸੀਂ ਤੇ ਉਦੋਂ ਪੈਦਾ ਵੀ ਨਹੀਂ ਸੀ ਜਦੋਂ ਮੈਂ ਯੋਗਾ ਦੀਆਂ ਕਲਾਸਾਂ ਲਾਉਂਦਾ ਹੁੰਦਾ ਸੀ। ਦੇਖੋ ਉਹਨਾਂ ਬਾਰੇ ਕੁਝ ਨਹੀਂ ਕਹਿਣਾ, ਉਹਨਾਂ ਨੇ ਇੱਕ ਵਾਰੀ ਮਗਰਮੱਛ ਨੂੰ ਫੜ ਲਿਆ। ਅੱਛਾ ਹੋਰ ਕੀ? ਫੇਰ ਕੀ ਕਹਿੰਦਾ ਮਗਰਮੱਛ? ਓਹੋ ਮਗਰਮੱਛ ਨੇ ਕੀ ਕਹਿਣਾ ਸੀ, ਸਾਹਿਬ ਮੇਰੀ ਜਾਨ ਛੱਡ ਦੋ, ਬਖਸ਼ ਦੋ, ਜਾਣ ਦਿਓ। ਅੱਗੇ ਪਤਾ ਕੀ ਕਹਿੰਦੇ ਨੇ? ਕੀ ਕਹਿੰਦੇ? ਕਹਿੰਦੇ ਏਦਾਂ ਨਹੀਂ ਛੱਡਣਾ, ਪਹਿਲਾਂ ਮੈਨੂੰ ਕੁਝ ਸਿਖਾ ਜਿਹੜਾ ਮੇਰੇ ਲਾਈਫ ਦੇ ਵਿੱਚ ਕੰਮ ਆਵੇ।
ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ ਯੂਐਸਏ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ ਤੇ ਜੋਗੀ ਜੀ ਗੱਲ ਅਸੀਂ ਕਰ ਰਹੇ ਹਾਂ ਬਾਬਾ ਰਾਮਦੇਵ ਦੀ। ਬਾਬਾ ਰਾਮਦੇਵ ਨੇ ਜਿਹੜਾ ਸਿੱਧਾ ਪੰਗਾ ਲਿਆ ਐਲੋਪੈਥੀ ਦੇ ਨਾਲ, ਡਾਕਟਰਾਂ ਦੇ ਹਜੂਮ ਦੇ ਨਾਲ। ਇਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਡਾਕਟਰਸ ਨੇ ਉਹ ਬੇਵਕੂਫ ਨੇ। ਐਲੋਪੈਥੀ ਕੋਈ ਸਹੀ ਸਿਸਟਮ ਨਹੀਂ ਹੈ, ਸਿਰਫ ਤੇ ਸਿਰਫ ਯੋਗਾ ਦੇ ਉੱਪਰ ਹੀ ਡਿਪੈਂਡ ਹੋਣਾ ਚਾਹੀਦਾ। ਪਰ ਸਵਾਲ ਇਹ ਹੈ ਕਿ ਫਿਰ ਕਰੋਨਾ ਦੀ ਹੋਮ ਕਿਟ ਜਿਹੜੀ ਇਹਨਾਂ ਦੀ ਸੀ, ਉਹਦੇ ਵਿੱਚ ਜਿਹੜੀ ਸਰਕਾਰ ਵੱਲੋਂ ਇੱਕ ਜਾਰੀ ਹੋਮ ਕਿਟ ਆ ਵੀ ਤੁਸੀਂ ਆਹ ਲੈ ਲਓ, ਉਹ ਲੈ ਲਓ, ਆਹ ਓੜ-ਪੋੜ ਕਰ ਲਓ, ਉਹਦੇ ਚ ਕੋਰੋਨਿਲ ਜੋ ਕਿ ਇਹਨਾਂ ਦੀ ਕੰਪਨੀ ਨੇ ਜਾਰੀ ਕੀਤੀ, ਉਹਨੂੰ ਸ਼ਾਮਲ ਕਿਉਂ ਨਹੀਂ ਕੀਤਾ ਗਿਆ? ਦੇਖੋ ਗੱਲ ਇਹ ਹੈ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਯੋਗ ਮਾੜਾ ਹੈ, ਯੋਗ ਬਹੁਤ ਚੰਗਾ ਹੈ। ਬਿਲਕੁਲ ਜੀ, ਠੀਕ, ਪਰ ਨਿਰਾ ਪੂਰਾ ਯੋਗ ਚੰਗਾ ਹੈ ਤੇ ਜਿਹੜੇ ਡਾਕਟਰ ਨੇ, ਡਾਕਟਰੀ ਕਰਨ ਨੇ, ਪੜ੍ਹ ਲਿਖ ਕੇ ਏਡੀ ਵੱਡੀ ਉਹਨਾਂ ਦੀ ਘਾਲਣਾ ਹੁੰਦੀ ਹੈ, ਉਹਨਾਂ ਨੂੰ ਕਹਿ ਦੇਣਾ ਕਿ ਇਹਨਾਂ ਦੇ ਪੱਲੇ ਕੱਖ ਨਹੀਂ, ਇਹ ਬਹੁਤ ਮਾੜੀ ਗੱਲ ਹੈ। ਔਰ ਅਸੀਂ ਇਸ ਦੇ ਗੱਲ ਦੇ ਨਾਲ ਕਦੇ ਵੀ ਸੰਤੁਸ਼ਟ ਨਹੀਂ ਹੋ ਸਕਦੇ, ਕਦੇ ਵੀ ਮੁਤਮਈਨ ਨਹੀਂ ਹੋ ਸਕਦੇ, ਕਿਉਂਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਡਾਕਟਰ ਆਪਣਾ ਰੋਲ ਬਹੁਤ ਵਧੀਆ ਜਿਸ ਤਰੀਕੇ ਦੇ ਨਾਲ ਰਾਮਦੇਵ ਨੇ ਗੱਲ ਕੀਤੀ ਹੈ, ਇਦਾਂ ਲੱਗ ਰਿਹਾ ਕਿ ਜਿਹੜੇ ਗੰਭੀਰ ਮਰੀਜ਼ਾਂ ਦੀ ਜਾਨ ਡਾਕਟਰਾਂ ਨੇ ਆਪਣੀ ਜਾਨ ਤੇ ਖੇਡ ਕੇ ਬਚਾਈ ਹੈ, ਔਰ ਉਹਦੇ ਵਿੱਚ ਬਹੁਤ ਸਾਰੇ ਡਾਕਟਰਸ ਨੇ ਆਪਣੀ ਜਾਨ ਵੀ ਗਵਾਈ ਹੈ। ਬਿਲਕੁਲ ਜੀ, ਦੇਖੋ ਸਭ ਤੋਂ ਵੱਡੀ ਗੱਲ ਹੈ ਹੁਣ ਜੇਕਰ ਇਸ ਵੇਲੇ ਜੇਕਰ ਅਸੀਂ ਗੱਲ ਕਰੀਏ ਤੇ ਮਹਾਮਾਰੀ ਐਕਟ ਜਿਹੜਾ ਹੈ ਉਹ ਲੱਗਾ ਹੋਇਆ ਹੈ ਜੀ। ਜਦੋਂ ਇਸ ਤਰੀਕੇ ਦੇ ਨਾਲ ਤੁਸੀਂ ਗੱਲ ਕਰਦੇ ਹੋ ਕੋਈ ਵੀ ਕਿਸੇ ਆਪਣੇ ਡਾਕਟਰੀ ਦੇ ਉੱਪਰ, ਆਪਣੇ ਉਪਚਾਰ ਦੇ ਤਰੀਕਿਆਂ ਦੇ ਉੱਪਰ, ਤੇ ਉੱਥੇ ਤੁਹਾਡੇ ਤੇ ਪਰਚਾ ਬਣਦਾ ਹੈ। ਅਸੀਂ ਹਾਲੇ ਵੀ ਦੇਖੀ ਜਾ ਰਹੇ ਹਾਂ ਕਿ ਸਰਕਾਰ ਇਹ ਸੋਚ ਰਹੀ ਹੈ ਕਿ ਉੱਤੇ ਪਰਚਾ ਕਰੀਏ ਨਾ ਕਰੀਏ, ਵੀ ਕਿੱਦਾਂ ਕਰੀਏ। ਕਿਉਂ? ਗੱਲ ਇਹ ਹੈ ਕਿ ਜਿਹਦੀ ਖਾਈਏ ਬਾਜਰੀ ਉਹਦੀ ਭਰੀਏ ਹਾਜ਼ਰੀ, ਠੀਕ ਹੈ ਨਾ। ਉਹ ਕਹਿੰਦੇ ਨੇ ਹੁੰਦੇ ਕਿ ਮੂੰਹ ਖਾਵੇ ਅੱਖ ਸ਼ਰਮਾਵੇ, ਠੀਕ ਹੈ ਨਾ। ਸੋ ਇਸ ਕਰਕੇ ਹਾਲੇ ਸਰਕਾਰ ਦੀਆਂ ਅੱਖਾਂ ਸ਼ਰਮਾਉਣ ਡੀਆਂ ਕਿਉਂਕਿ ਮੂੰਹ ਨੇ ਖਾਦਾ ਹੋਇਆ ਹੈ। ਸੋ ਇਸ ਕਰਕੇ ਹਾਲੇ ਉੱਤੇ ਇਹੀ ਗੱਲ ਜੇਕਰ ਕਿਸੇ ਹੋਰ ਨੇ ਕਹੀ ਹੁੰਦੀ, ਨੀਟੂ ਸ਼ਟਰਾਂ ਵਾਲੇ ਨੇ ਕਹੀ ਸੀ, ਜੇਲ੍ਹ ਭੁਗਤ ਕੇ ਆਇਆ, ਉਹਦਾ ਸ਼ਟਰ ਛੇਤੀ ਡਾਊਨ ਕਰਵਾਤਾ ਹੈ। ਤੇ ਇਹ ਜਿਹੜੇ ਪੰਜਾਬੀ ਰੇਡੀਓ ਯੂਐਸਏ ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਜੋਗੀ ਜੀ, ਜਦੋਂ ਪਹਿਲੀ ਲਹਿਰ ਆਈ ਹੈ, ਜਿਸ ਵੇਲੇ ਲਾਕਡਾਊਨ ਵੀ ਲੱਗਾ ਸੀ, ਉਸ ਵੇਲੇ ਇਹਨਾਂ ਨੇ ਕੋਰੋਨਿਲ ਲਾਂਚ ਕੀਤੀ ਸੀ ਤੇ ਇਹ ਵੀ ਵਿਵਾਦ ਰਿਹਾ ਸੀ। ਇਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ WHO ਨੇ ਸਾਡੀ ਇਸ ਦਵਾਈ ਨੂੰ ਮਾਨਤਾ ਦਿੱਤੀ ਹੈ। ਉਹ ਅੱਜ ਤੱਕ ਪ੍ਰੂਵ ਨਹੀਂ ਹੋਇਆ ਵੀ ਕਿੱਥੇ ਲਿਖਿਆ ਹੈ ਵੀ WHO ਨੇ ਕੋਰੋਨਿਲ ਨੂੰ ਮਾਨਤਾ ਦਿੱਤੀ ਹੈ। ਨੋ ਡਾਊਟ ਅਸੀਂ ਇਸ ਗੱਲ ਦੇ ਬਿਲਕੁਲ ਵੀ ਖਿਲਾਫ ਨਹੀਂ ਆ। ਯੋਗ ਇੰਡੀਆ ਨੇ ਪੂਰੇ ਵਰਲਡ ਨੂੰ ਦਿੱਤਾ। ਇਸ ਵੇਲੇ ਲੱਖਾਂ ਲੋਕ ਫੋਰਨ ਕੰਟਰੀਜ਼ ਦੇ ਵਿੱਚ, ਕੱਲੇ ਅਮਰੀਕਾ ਦੀ ਗੱਲ ਹੀ ਕਰੀਏ ਤੇ ਇੱਥੇ ਯੋਗ ਦਾ ਵਪਾਰ ਜਿਹੜਾ ਲੱਖਾਂ ਕਰੋੜਾਂ ਰੁਪਿਆਂ ਦਾ ਹੋ ਚੁੱਕਾ ਹੈ। ਲੋਕ ਯੋਗ ਸਿੱਖਦੇ ਨੇ ਔਰ ਇਹ ਵੀ ਗੱਲ ਪੱਕੀ ਹੈ ਕਿ ਜੇ ਤੁਸੀਂ ਐਕਸਰਸਾਈਜ਼ ਕਰਦੇ ਹੋ, ਯੋਗ ਕਰਦੇ ਹੋ, ਤੁਲਸੀ ਲੈਂਦੇ ਹੋ, ਇਮਿਊਨਿਟੀ ਤੁਹਾਡੀ ਬੂਸਟ ਹੁੰਦੀ ਹੈ। ਔਰ ਇਹ ਚੀਜ਼ਾਂ ਜੋ ਅੱਜ ਬਾਬਾ ਰਾਮਦੇਵ ਕਹਿ ਰਿਹਾ, ਇਹਦੇ ਸਾਡੀਆਂ ਬੁੜੀਆਂ ਬੜੀ ਦੇਰ ਦੀਆਂ ਕਹਿ ਰਹੀਆਂ ਨੇ। ਦੇਖੋ ਗੱਲ ਇੱਕ ਇਹ ਆ ਵੀ 100 ਹੱਥ ਰਸਾ ਸਿਰੇ ਤੇ ਗੰਢ। ਹੁਣ ਤੁਹਾਨੂੰ ਦੱਸ ਦਈਏ ਕਿ ਜਿਹੜੇ ਲੋਕ ਨੇ ਸਾਡੇ, ਹਾਂਜੀ, ਪਹਿਲਾਂ ਰਾਮਦੇਵ ਦੇ ਬਹੁਤ ਵੱਡੇ ਭਗਤ ਬਣ ਗਏ ਸੀ, ਠੀਕ ਹੈ। ਹੁਣ ਦੱਸ ਦਈਏ ਕਿ ਰਾਮਦੇਵ ਦੀਆਂ ਇਹਨਾਂ ਗੱਲਾਂ ਦਾ ਉਨਾ ਕੀ ਅਸਰ ਹੁੰਦਾ ਲੋਕਾਂ ਤੇ ਜਿੰਨਾ ਕਿ ਪੰਜਾਬ ਦੇ ਵਿੱਚ ਇੱਕ ਲੀਡਰ ਦੀਆਂ ਮਾਰੀਆਂ ਹੋਈਆਂ ਗੱਪਾਂ ਦਾ। ਬਿਲਕੁਲ ਜੀ। ਔਰ ਇਸ ਕਰਕੇ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਯੋਗ ਨੂੰ ਅਸੀਂ ਫਿਰ ਵੀ ਕਹਿ ਰਹੇ ਨਹੀਂ ਨਿੰਦ ਰਹੇ, ਬਿਲਕੁਲ ਨਿੰਦਣਾ ਵੀ ਨਹੀਂਗਾ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਐਲੋਪੈਥੀ ਝੂਠ ਹੈ, ਜਿਹੜੇ ਡਾਕਟਰ ਸੇਵਾ ਕਰ ਰਹੇ ਨੇ ਦਿਨ ਰਾਤ, ਉਹ ਝੂਠ ਹੈ। ਆਪਣੀ ਮਸ਼ਹੂਰੀ ਦੇ ਲਈ ਕਦੇ ਵੀ ਇਸ ਹੱਦ ਤੱਕ ਨਾ ਜਾਓ ਕਿ ਜਿਹੜਾ ਬੰਦਾ ਸਹੀ ਤਰੀਕੇ ਨਾਲ ਕੰਮ ਕਰ ਰਿਹਾ, ਐਫਰਟ ਕਰ ਰਿਹਾ, ਉਹਨੂੰ ਥੱਲੇ ਲਾ। ਬਿਲਕੁਲ ਜੀ। ਔਰ ਨਾਲ ਦੀ ਨਾਲ ਸਰਕਾਰ ਨੂੰ ਵੀ ਚਾਹੀਦਾ ਜਿਹੜੇ ਬੰਦੇ ਇਸ ਤਰ੍ਹਾਂ ਕਰ ਰਹੇ ਨੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਣਾ ਚਾਹੀਦਾ, ਬਣਦੀ ਹੋਈ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਆ। ਬਹੁਤੀਆਂ ਸੋਚਾਂ ਵਿਚਾਰਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ। ਫਿਲਹਾਲ ਦਿਓ ਇਜਾਜ਼ਤ ਚਰਨਜੀਤ ਜੋਗੀ ਨੂੰ ਤੇ ਮੈਨੂੰ ਰਮਨੀਕ ਨੂੰ, ਤੇ ਇਸੇ ਤਰ੍ਹਾਂ ਸੁਣਦੇ ਰਹਿਣਾ ਜੀ ਆਪਣੇ ਦਿਲ ਦੀ ਆਵਾਜ਼ ਪੰਜਾਬੀਆਂ ਦਾ ਮਾਣ ਪੰਜਾਬੀ ਰੇਡੀਓ US।